फिर दोबारा तुहाडा स्वागत है प्रोग्राम सच्चो सच विच जी। डॉक्टर साहब साढ़े को अगला फेसबुक मैसेज आया है नोट कर लेना तो सुरिंदर कौर जी का। ये लिखते हैं डॉक्टर साहब वाहिगुरू जी का खालसा वाहिगुरू जी की फतेह। मेरा सवाल है कि सानू धरने देने की थां प्राइवेट इन्वेस्टिगेशन कंपनी नूं दोषियां नूं लभण दा काम सौंपना चाहिए है, ਜਿਹੜੇ दोषियां नूं सामने लिया सकन ते उन्हां नूं आप सज़ा दईए। ਕੀ ਅਸੀਂ ਇਹ ਕਰ ਸਕਦੇ ਹਾਂ ਜੀ ਡਾਕਟਰ ਸਾਹਿਬ? ਦੇਖੋ ਸਾਡੀਆਂ ਸਿੰਘਣੀਆਂ ਜੁਝਾਰੂ ਨੇ ਹੁਣ ਇਹਨਾਂ ਨੇ ਭੈਣ ਜੀ ਸੁਰਿੰਦਰ ਕੌਰ ਨੇ ਕਿਹਾ ਵੀ ਇਹ ਧਰਨੇ ਦੇ ਕੇ ਕੀ ਕਰਨਾ ਹੈ। ਮਾਤਾ ਸਾਹਿਬ ਕੌਰ ਦੀਆਂ ਬੇਟੀਆਂ ਹਾਂ, ਔਰ ਇਹ ਬਾਹਰ ਹੁੰਦਾ ਹੈ ਕਿ ਵੀ ਜਦੋਂ ਫੇਲ ਹੋ ਜਾਂਦਾ ਐਡਮਿਨਿਸਟ੍ਰੇਸ਼ਨ ਕਈ ਵਾਰੀ ਇਹਨਾਂ ਦੇ ਆਪਣਾ ਵੀ ਸਰਕਾਰੀ ਵੀ ਲੱਭ ਰਹੇ ਹੁੰਦੇ ਨੇ ਪਰ ਪ੍ਰਾਈਵੇਟ ਇਨਵੈਸਟੀਗੇਟਰ ਹਾਇਰ ਕਰ ਲੈਂਦੇ ਨੇ ਜਿੱਥੇ ਕੋਈ ਐਸਾ ਹੋਇਆ ਹੁੰਦਾ ਵਾਕਿਆ ਜੀ, ਔਰ ਉਹ ਜ਼ਿਆਦਾ ਕਈ ਵਾਰੀ ਐਫੀਸ਼ੀਐਂਟਲੀ ਗੱਲ ਕਰਦੇ ਨੇ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਵੀ ਸਜ਼ਾ ਫਿਰ ਆਪ ਦਈਏ। ਇਹ ਹੈ ਖਾਲਸਾਈ ਰਵਾਇਤ ਕਿ ਸਾਨੂੰ ਪਤਾ ਹੈ ਵੀ ਇਹਨਾਂ ਨੇ ਅੱਬਲ ਤਾਂ ਜਿਹੜਾ ਹੁਣ ਹੈ ਹੀ ਜਿਹਦੇ ਦੇ ਕੋਲੋਂ ਅਸੀਂ ਜਾ ਕੇ ਬੁੱਚੜ ਤੋਂ ਬੱਕਰਾ ਆਪਣੀ ਕੀ ਖੈਰ ਮੰਗੇਗਾ ਕਿ ਵੀ ਉਹਨੂੰ ਪਟੀਸ਼ਨ ਕਰ ਰਿਹਾ ਕਿ ਵੀ ਹੇ ਬੁੱਚੜ ਸਾਹਿਬ ਮੇਰਾ ਧਿਆਨ ਰੱਖੋ, ਤੁਹਾਡੀ ਉਮਰ ਲੰਬੀ ਹੋਏ, ਤੁਹਾਡਾ ਕਾਰੋਬਾਰ ਚੱਲੇ। ਉਹ ਕਹਿੰਦਾ ਮੇਰਾ ਤਾਂ ਕਾਰੋਬਾਰ ਹੀ ਤੈਨੂੰ ਜਬਾ ਕਰਕੇ ਚੱਲਣਾ ਜੀ। ਸੋ ਜਿਨ੍ਹਾਂ ਦੀ ਵੋਟ ਪੋਲਿਟਿਕਸ ਜਿਨ੍ਹਾਂ ਦਾ ਸਾਰਾ ਆਧਾਰ ਹੀ ਇਸ ਗੱਲ ਤੇ ਹੈ, ਉਧਰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੈ, ਈਸਾਈਆਂ ਨੂੰ ਕੀਤਾ ਹੈ, ਔਰ ਇਹਨਾਂ ਨੀਤੀਆਂ ਬਾਰੇ ਹੀ ਕਿਸੇ ਸੋਚਵਾਨ ਨੇ ਕਿਹਾ ਕਿ ਵੀ ਲੋਕ ਲਾਸ਼ਾਂ ਗਿਣਦੇ ਨੇ, ਇਹ ਵੋਟਾਂ ਗਿਣਦੇ ਨੇ ਜੀ। ਸੋ ਇਹ ਜਿਹੜੀ ਸਿਆਸਤ ਹੈ ਇਸ ਕਿਸਮ ਦੀ ਉਹਦੇ 'ਚ ਕਿਹਨੇ ਕਿਹਨੂੰ ਸਜ਼ਾ ਦੇਣੀ। 31 ਸਾਲ ਹੋ ਗਏ ਦਿੱਲੀ, ਕਾਨਪੁਰ, ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ, ਕਿੰਨੀਆਂ ਅਦਾਲਤਾਂ, ਕਿੰਨੇ ਕਮਿਸ਼ਨ, ਕਿੰਨੀਆਂ ਡਿਮਾਂਡਸ, ਹਰ ਚੋਣਾਂ ਦੇ ਨੇੜੇ ਆ ਕੇ ਮਗਰਮੱਛ ਦੇ ਅਥਰੂ ਜਿਹੜੇ ਨੇ ਸਾਰੀਆਂ ਪਾਰਟੀਆਂ ਘੇਰਦੀਆਂ, ਸਿੱਖਾਂ ਦੇ ਨਾਲ ਹਮਦਰਦੀ ਕਰਦੇ, ਪਰ ਉਹੀ ਪੈਟਰਨਾਈਜ਼ ਕਰਨ ਵਾਲੇ ਨੇ ਉਹਨਾਂ ਨੂੰ, ਕਾਤਲਾਂ ਨੂੰ। ਸੋ ਹੁਣ ਦੇ ਦੌਰ 'ਚ ਵੀ ਜੇ ਇਹਦੇ ਬਾਵਜੂਦ ਕਿ ਸੁਮੇਧ ਸੈਣੀ ਚੱਲਦਾ ਹੋਇਆ ਹੈ ਔਰ ਇਹ ਵੀ ਕਿਹਾ ਜੀ ਪੁਲਿਸ ਦੇ ਖਿਲਾਫ ਕੇਸ ਰਜਿਸਟਰ ਕਰਾਂਗੇ, ਪਰ ਅਜੇ ਤੱਕ ਕਿਸੇ ਨੂੰ ਤਾਂ ਨੇਮ ਵੀ ਨਹੀਂ ਕੀਤਾ ਹੈ। ਜੇ ਕਰ ਵੀ ਲੈਣਗੇ, ਸ਼ਹੀਦ ਜਸਪਾਲ ਸਿੰਘ ਜਿਸ ਤਰੀਕੇ ਦੇ ਨਾਲ ਸੁਮੇਧ ਸੈਣੀ ਦੇ ਆਰਡਰਾਂ ਥੱਲੇ ਉੱਥੇ ਇਸ ਕਿਸਮ ਦਾ ਕਹਿਰ ਵਰਤਾਇਆ ਗਿਆ, ਕਿਵੇਂ ਉਸ ਕੇਸ ਦੇ ਵਿੱਚ ਸਭ ਕੁਝ ਗਾਇਬ ਕਰਕੇ ਉਹ ਬਰੀ ਹੋ ਕੇ ਦੁਬਾਰਾ ਸਾਰੇ ਰੀਇਨਸਟੇਟ ਹੋ ਜਾਂਦੇ ਨੇ। ਔਰ ਇਹ ਸਾਰਾ ਔਰ ਈਵਨ ਜੰਮੂ ਦੇ ਹਵਾਲੇ ਨਾਲ ਕੱਲ ਖਬਰ ਸੀ, ਸ਼ਹੀਦ ਜਸਜੀਤ ਸਿੰਘ ਜਿਹੜੇ ਜੂਨ ਦੇ ਮਹੀਨੇ ਸ਼ਹੀਦ ਕੀਤੇ ਗਏ ਜੀ, ਉਹਨਾਂ ਨੂੰ ਜਿਹੜੇ ਪੁਲਸੀਏ ਉਦੋਂ ਸਸਪੈਂਡ ਕੀਤੇ, ਦੂਜੇ ਸਾਰੇ ਆਪਣੇ ਨੌਕਰੀਆਂ ਤੇ ਆ ਗਏ। ਕਈਆਂ ਦੀ ਤਾਂ ਪ੍ਰਮੋਸ਼ਨ ਹੋ ਜਾਂਦੀ ਹੈ ਕਿ ਤੁਸੀਂ ਬਹੁਤ ਵਧੀਆ ਕੀਤਾ ਕਿ ਇਹ ਤੁਸੀਂ ਸਜ਼ਾ ਦਿੱਤੀ ਹੈ। ਸੋ ਮੈਂ ਸਮਝਦਾ ਹਾਂ ਵੀ ਉੱਥੇ ਪ੍ਰਾਈਵੇਟ ਇਨਵੈਸਟੀਗੇਟਰ ਦਾ ਬਹੁਤਾ ਨਹੀਂ ਹੈ। ਬਾਕੀ ਖਾਲਸਾਈ ਰਵਾਇਤ ਨਾਲ ਸਜ਼ਾ ਦੇਣ ਦਾ ਤਾਂ ਦਰਵਾਜ਼ੇ ਲਈ ਪ੍ਰਾਈਵੇਟ ਇਨਵੈਸਟੀਗੇਟਰ ਦੀ ਲੋੜ ਹੀ ਨਹੀਂ ਹੁੰਦੀ। ਜੀ ਜੀ ਬਿਲਕੁਲ, ਉਹ ਹਰ ਇੱਕ ਨੂੰ ਪਤਾ ਹੈ ਕਿੱਥੇ ਕੌਣ ਕੀ ਹੈ। ਇਹ ਨਹੀਂ ਹੈ ਵੀ ਪਤਾ ਨਹੀਂ ਹੈ। ਇਹ ਜਿਹੜੇ ਬਾਕੀ ਨੇ ਮਰਸਨਰੀ, ਕਿਸੇ ਨੂੰ ਪੈਸੇ ਦੇ ਕੇ ਗੁਰੂ ਗ੍ਰੰਥ ਸਾਹਿਬ ਚੁਕਾ ਦਿੱਤਾ ਜਾਂ ਕਿਸੇ ਤੋਂ ਕੋਈ ਹੋਰ ਬੇਪਤੀ, ਇਹ ਤਾਂ ਪਹਾੜੇ ਦੇ ਟੱਟੂ ਨੇ। ਸਾਨੂੰ ਵੀ ਪਤਾ ਹੈ ਵੀ ਇਹ ਮਾਸਟਰਮਾਈਂਡ ਕੌਣ ਕਰ ਰਿਹਾ। ਸੋ ਜੇ ਖਾਲਸਾਈ ਰਵਾਇਤਾਂ ਦੇ ਨਾਲ ਸਜ਼ਾ ਅਸੀਂ ਦਈਏ ਔਰ ਫਿਰ ਮੇਰਾ ਖਿਆਲ ਹੈ ਵੀ ਇਸ ਸਾਰੇ ਨੂੰ ਹੀ ਠੱਲ ਵੀ ਪੈਗੀ ਔਰ ਸੋਚਣ ਦੇ ਮਜਬੂਰ ਵੀ ਹੋਣਗੇ ਕਿ ਤੁਸੀਂ ਜਿਹੜਾ ਹੈ ਉਹ ਅਕਾਊਂਟੇਬਲ ਹੋ, ਤੁਸੀਂ ਨਿਕਲ ਨਹੀਂ ਸਕਦੇ ਇਸ ਕਿਸਮ ਦੀ ਜਿਹੜੀ ਹੈ ਕਾਲੀ ਕਰਤੂਤ ਕਰ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਅੱਜ ਦੇ ਦਿਨ ਸਿੱਖ ਇਤਿਹਾਸ ਦੇ ਹਵਾਲੇ ਨਾਲ 1688 ਦੇ ਵਿੱਚ ਅੱਜ ਦੇ ਦਿਨ 10ਵੇਂ ਪਾਤਸ਼ਾਹ ਪੌਂਟਾ ਸਾਹਿਬ ਤੋਂ, ਪੌਂਟਾ ਪਾਉਂ ਟਿੱਕਾ ਜਮਨਾ ਦੇ ਕੰਢੇ ਇੱਕ ਰਮਣੀਕ ਥਾਂ ਤੇ ਗੁਰੂ ਸਾਹਿਬ ਨੇ ਇੱਕ ਸ਼ਹਿਰ ਵਸਾਇਆ। ਲਗਭਗ 2.5-3 ਸਾਲ ਉੱਥੇ ਰਹੇ। ਇਹ ਉਹੀ ਮੁਕਾਮ ਹੈ ਜਿੱਥੇ 52 ਕਵੀ ਗੁਰੂ ਦੇ ਹਜ਼ੂਰ ਸਨ ਜਿਨ੍ਹਾਂ ਨੇ, ਔਰ ਇਹ ਕਵੀਆਂ ਦੀ ਗੱਲ ਹੋਏ, ਦੂਸਰੇ ਜਿਹੜੇ ਫਾਈਨ ਆਰਟਸ ਦੀ ਗੱਲ ਹੋਏ, 10ਵੇਂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਹਰ ਫੀਲਡ ਦੇ ਵਿੱਚ ਨਿਪੁੰਨ ਕਰਨ ਲਈ ਉਸ ਕਿਸਮ ਦੀ ਸਰਾਊਂਡਿੰਗ ਦਿੱਤੀ। ਔਰ ਬੇਸ਼ੱਕ ਇਹ ਕਿਉਂਕਿ ਪੌਂਟਾ ਸਾਹਿਬ ਨਾਨ ਦੀ ਰਿਆਸਤ ਸੀ, ਨਾਨ ਦੇ ਰਾਜੇ ਦੇ ਸੱਦੇ ਤੇ ਹੀ ਮੇਦਨੀ ਪ੍ਰਕਾਸ਼ ਤੇ ਗੁਰੂ ਸਾਹਿਬ ਗਏ ਸੀ ਉੱਥੇ। ਉਹਨੇ ਬੜੀ ਬੇਨਤੀ ਵੀ ਕੀਤੀ ਪਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਹੁਣ ਅਸੀਂ ਵਾਪਸ ਅਨੰਦਪੁਰ ਜਾਣਾ। ਔਰ ਅੱਜ ਵੀ ਪੌਂਟਾ ਸਾਹਿਬ ਤਾਂ ਇੱਕ ਸ਼ਹਿਰ ਵਸਤੇ, ਪਰ 10ਵੇਂ ਪਾਤਸ਼ਾਹ ਨੇ ਉਸ ਥਾਂ ਨੂੰ ਜਿਹੜਾ ਉਸ ਕਿਸਮ ਦਾ ਅੱਜ ਵੀ ਬੇਸ਼ੱਕ ਅਸੀਂ ਐਜੂਕੇਸ਼ਨ ਦੇ ਹਵਾਲੇ ਨਾਲ ਬਹੁਤ ਸਾਰੇ ਹੋਰ ਕਰਦੇ ਹਾਂ। ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਵੀ ਪੌਂਟਾ ਸਾਹਿਬ ਸਾਡਾ ਈਵਨ ਫਾਈਨ ਆਰਟਸ ਦਾ, ਪੋਇਟਰੀ ਦਾ ਕੋਈ ਹੋਰ ਰਿਸਰਚ ਸੈਂਟਰ ਹੋਣਾ ਚਾਹੀਦਾ ਸੀ, ਕਿਉਂਕਿ ਇੱਥੋਂ ਜਿਹੜਾ ਹੈ ਉਹ ਬਹੁਤ ਖੂਬਸੂਰਤ ਜਿਹੜਾ ਮੈਸੇਜ ਗਿਆ ਹੋਇਆ ਹੈ ਕਲਾ ਦੀ ਦੁਨੀਆ 'ਚ। ਜੀ
1761 ਚ ਸਰਬੱਤ ਖਾਲਸਾ ਨੇ ਇਹ ਮਤਾ ਪਕਾਇਆ ਕਿ ਵੀ ਲਾਹੌਰ ਦੇ ਉੱਤੇ ਕਬਜ਼ਾ ਕਰਨੇ, ਜਲੰਧਰ ਦੁਆਬ ਤੋਂ ਅਫਗਾਨ ਭਜਾਏ ਔਰ ਜੰਡਿਆਲੇ ਦੇ ਹਰਭਜਨ ਰੰਜਨੀਆਂ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਔਰ ਇਹ ਲਗਭਗ 700 ਸਾਲ ਬਾਅਦ, ਔਰ ਇਸੇ ਸਾਲ ਸਿੱਖਾਂ ਨੇ ਲਾਹੌਰ ਕੈਪਚਰ ਵੀ ਕਰ ਲਿਆ। ਇਹ 700 ਸਾਲ ਬਾਅਦ ਲਾਹੌਰ ਦੇ ਵਿੱਚ ਜਿਹੜੇ ਵਿਦੇਸ਼ੀ ਹਮਲਾਵਰ ਸੀ ਉਹਨਾਂ ਦਾ ਰਾਜ ਦਾ ਅੰਤ ਹੋਇਆ। ਬੇਸ਼ੱਕ ਅਬਦਾਲੀ ਉਸ ਤੋਂ ਬਾਅਦ ਵੀ ਆਇਆ, ਲੇਕਿਨ ਇਹ ਨਹੀਂ ਸੀ ਕਿ ਵੀ ਉੱਥੋਂ ਤੁਰਦੇ ਸੀ ਅਫਗਾਨਿਸਤਾਨ ਤੋਂ ਔਰ ਆ ਕੇ ਇੰਡਸ ਦਰਿਆ ਕ੍ਰਾਸ ਕੀਤਾ, ਇੱਥੋਂ ਲੁੱਟ ਲੱਟ ਕੇ ਲੈ ਗਏ। ਔਰ ਪੰਜਾਬੀਆਂ ਦੇ ਜ਼ਿੰਮੇ ਜਾਂ ਪੱਲੇ ਇਹੀ ਇੱਕ ਅਖਾਣ ਸੀ ਕਿ ਖਾਦਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹ ਦਾ, ਕਿ ਜੋ ਖਾ ਪੀ ਲੋ ਹੀ ਠੀਕ ਹੈ, ਬਾਕੀ ਅਹਿਮਦ ਸ਼ਾਹ ਨੇ ਲੈ ਜਾਣਾ ਜੀ। ਸੋ ਇਹ ਕੋਈ ਹਿੰਦੂ ਹੋਏ, ਮੁਸਲਮਾਨ ਹੋਏ, ਸਿੱਖ ਹੋਏ, ਪੰਜਾਬ ਦਾ ਅਖਾਣ ਸੀ ਕਿ ਖਾਦਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹ ਦਾ। ਪਰ ਇਹ ਉਸ ਧਰਤੀ ਦੇ ਜਾਏ ਸਿੱਖ ਨੇ ਜਿਨ੍ਹਾਂ ਨੇ ਫਿਰ ਜੋਗਰਾਫੀਆ ਬਦਲਿਆ। ਫਿਰ ਜਿਹੜੇ ਉੱਥੋਂ ਆਉਣ ਵਾਲੇ ਸੀ ਹਮਲਾਵਰ ਦਰਾ ਖੈਬਰ ਤੱਕ ਜਾ ਕੇ ਕਾਬਲ ਵੱਲ ਮੂੰਹ ਕੀਤਾ ਔਰ ਉਸ ਤੋਂ ਬਾਅਦ ਉੱਥੋਂ ਕੋਈ ਹਮਲਾਵਰ ਨਹੀਂ ਆਇਆ। ਅੱਜ ਵੱਡਾ ਹਿੱਸਾ ਪੰਜਾਬ ਦਾ ਪਾਕਿਸਤਾਨ ਦਾ ਹਿੱਸਾ ਹੈ, ਲੇਕਿਨ ਇਸ ਇਤਿਹਾਸ ਦੇ ਉਹ ਵੀ ਫਖਰ ਕਰਦੇ ਨੇ ਕਿ ਵੀ ਸਾਨੂੰ ਜਿਹੜਾ, ਔਰ ਪਿਛਲੇ ਦਿਨਾਂ 'ਚ ਇੱਕ ਟੀਵੀ ਚੈਨਲ ਨੇ ਦਰਾ ਖੈਬਰ ਜਮਰੌਦ ਦੇ ਕਿਲੇ ਦੀ ਵੀਡੀਓ, ਔਰ ਇੰਨਾ ਰਿਸਪੈਕਟਫੁਲ ਸੀ ਉਹ ਕਿ ਹਰੀ ਸਿੰਘ ਨਲੂਏ ਦੀ ਸਮਾਧ ਤੇ ਜਾਣ ਤੋਂ ਪਹਿਲਾਂ ਉਹਨੇ ਸਿਰ ਢੱਕਿਆ। ਉਹਨੇ ਕਿਹਾ ਜੀ ਇੱਥੇ ਉਹ ਜਰਨੈਲ ਹੈ ਜਿਹਨੇ ਹਿਸਟਰੀ ਬਦਲੀ ਹੈ। ਸੋ ਉਹਨਾਂ ਨੂੰ ਵੀ ਪ੍ਰਾਈਡ ਹੈ ਕਿ ਵੀ ਅਸੀਂ ਪੰਜਾਬੀ ਹੋਣ ਦੇ ਨਾਤੇ ਅਸੀਂ ਵੀ ਕੈਨ ਟੇਕ ਪ੍ਰਾਈਡ ਕਿ ਅਸੀਂ ਹਿਸਟਰੀ ਬਦਲੀ ਹੈ। ਮਹਾਰਾਜਾ ਰਣਜੀਤ ਸਿੰਘ ਹੋਏ, ਹਰੀ ਸਿੰਘ ਨਲੂਆ ਹੋਏ ਜੀ। 1969 ਦੇ ਵਿੱਚ ਅੱਜ ਦੇ ਦਿਨ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ 74 ਦਿਨ ਵਰਤ ਰੱਖਿਆ, ਇਸ ਲਈ ਸਿੱਖ ਹੋਮਲੈਂਡ ਦੀ ਉਹਨਾਂ ਦੀ ਮੰਗ ਸੀ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ, ਪਾਣੀਆਂ ਤੇ ਹੱਕ। ਲੇਕਿਨ ਹੁਣ ਜਿਹੜੇ ਅੱਜ ਵਾਪਸ ਸ਼ਾਂਤੀ ਕਰ ਰਹੇ ਨੇ ਉਹਨਾਂ ਨੂੰ ਸ਼ਾਇਦ ਇਹ ਇਤਿਹਾਸ ਪੜ੍ਹਨ ਨੂੰ ਨਹੀਂ ਮਿਲਿਆ, ਜਾਂ ਉਹ ਪੜ੍ਹਨਾ ਨਹੀਂ ਚਾਹੁੰਦੇ, ਜਾਂ ਪੜ੍ਹਨ ਦਾ ਸ਼ੌਕ ਨਹੀਂ ਹੈ ਕਿ ਇਹ ਸਾਰੇ ਤਰੀਕੇ ਪਹਿਲਾਂ ਅਜਮਾਏ ਹੋਏ ਨੇ। ਹੁਣ ਦਰਸ਼ਨ ਸਿੰਘ ਫੇਰੂਮਾਨ ਵੀ 83-84 ਸਾਲ ਦਾ ਬਜ਼ੁਰਗ ਸੀ ਜੀ। 74 ਦਿਨ ਪੀਸਫੁਲੀ 15 ਅਗਸਤ ਨੂੰ ਉਹਨਾਂ ਨੇ ਸ਼ੁਰੂ ਕੀਤਾ ਵਰਤ, ਭਾਵੇਂ ਉਹਨਾਂ ਨੂੰ ਫੜ ਲਿਆ ਸੀ 13 ਅਗਸਤ ਨੂੰ ਜੇਲ੍ਹ, ਔਰ ਅੱਜ ਦੇ ਦਿਨ ਜਿਹੜਾ ਉਹਨਾਂ ਨੇ ਸ਼ਹੀਦੀ ਪਾਈ। ਔਰ ਇਸ ਸਾਰੇ ਦੌਰ ਦੇ ਵਿੱਚ ਔਰ ਗਿਆਨੀ ਭੁਪਿੰਦਰ ਸਿੰਘ ਪਹਿਲਾਂ ਹੈੱਡ ਗ੍ਰੰਥੀ ਰਹੇ ਕਿਸੇ ਵੇਲੇ ਦਰਬਾਰ ਸਾਹਿਬ ਦੇ, ਉਹ ਫੇਰੂਮਾਨ ਨੂੰ ਮਿਲਣ ਗਏ ਜਦੋਂ ਭੁੱਖ ਹੜਤਾਲ ਸੀ, 40-45ਵਾਂ ਦਿਨ ਸੀ ਜੀ। ਤੇ ਉਹਨਾਂ ਨੂੰ ਕਹਿਣ ਲੱਗੇ ਕਿ ਜੀ ਜਥੇਦਾਰ ਜੀ ਸਾਰਿਆਂ ਦੀ ਅਪੀਲ ਹੈ ਤੁਸੀਂ ਵਰਤ ਛੱਡ ਦਿਓ, ਤੁਹਾਡੀ ਜਾਨ ਬੜੀ ਕੀਮਤੀ ਹੈ। ਉਹਨਾਂ ਨੇ ਭਾਵੇਂ ਕਮਜ਼ੋਰ ਸੀ ਉਹਨਾਂ ਵੱਲ ਦੇਖਿਆ, ਕਹਿੰਦੇ ਭਾਈ ਸਾਹਿਬ ਤੁਸੀਂ ਹੈੱਡ ਗ੍ਰੰਥੀ ਹੋ ਦਰਬਾਰ ਸਾਹਿਬ ਦੇ? ਹਾਂਜੀ, ਕਹਿੰਦੇ ਮੈਂ ਹਾਂ। ਕਹਿੰਦੇ ਫਿਰ ਤੁਸੀਂ ਹੈੱਡ ਗ੍ਰੰਥੀ ਰਹੇ ਹੋ ਤੇ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਮੈਂ ਆਪਣੀ ਅਰਦਾਸ ਤੋੜ ਦਿਆਂ? ਇਹ ਹੁੰਦਾ ਹੈ ਰਿਜ਼ੋਲਵ, ਜਦੋਂ ਬੰਦਾ ਰਿਜ਼ੋਲਵ ਕਰਦਾ ਹੈ ਫਿਰ ਕੋਈ ਆ ਜਾਏ ਨਹੀਂ, ਫਿਰ ਤਾਂ ਜਿਹੜਾ ਇਸ ਰਸਤੇ ਤੇ ਤੁਰਦਾ ਹੈ, ਮੈਨੂੰ ਹੁਣ ਉਹ ਯਾਦ ਤਾਂ ਨਹੀਂ ਹੈ, ਉਹ ਇੱਕ ਕਪਲੇਟ ਹੈ ਮੇਰੇ ਯਾਦ ਚ ਆ ਰਿਹਾ ਪੂਰੀ ਤਰ੍ਹਾਂ ਤਾਂ ਮੈਨੂੰ ਨਹੀਂ, ਸ਼ਾਇਦ ਮੈਂ ਗਲਤ ਵੀ ਨਾ ਕੋਟ ਕਰਾਂ ਕਿ ਆਸ਼ਿਕ ਜੋ शहादत के हैं वो जीना छोड़ देते हैं, इस शरीर को खिलौना समझकर वो फोड़ देते हैं, ना हूरों ना ताजों ना तख्तों की हसरत, खुदा भी खुदाई दे तो वापस मोड़ देते हैं। ਇਹ ਮਤਲਬ ਜਜ਼ਬਾ ਇਹ ਹੁੰਦਾ ਹੈ ਵੀ ਜਿਹੜਾ ਤੁਰ ਪਿਆ ਇਸ ਪਾਸੇ ਉਹਨੂੰ ਫਿਰ ਕੀ ਤੁਸੀਂ ਦੁਨਿਆਵੀ ਗੱਲਾਂ ਨਾਲ ਕੀ ਰਿਝਾਓਗੇ ਜਾਂ ਅੱਗੇ ਦਾ ਕੀ ਇਕਰਾਰ ਕਰੋਗੇ ਵੀ ਤੁਹਾਨੂੰ ਇਹ ਮਿਲੇਗਾ। ਉਸ ਦੇ ਲਈ ਉਹ ਜਿਹੜਾ ਸ਼ਹਾਦਤ ਦਾ ਰੁਤਬਾ, ਔਰ ਇਹੀ ਲੋਕ ਨੇ ਜਿਨ੍ਹਾਂ ਬਾਰੇ ਫਿਰ ਇਹ ਦੂਸਰੀ ਗੱਲ ਜਿਹੜੀ ਅਕਸਰ ਅਸੀਂ ਦੁਹਰਾਉਂਦੇ ਹਾਂ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है कि ਜਿਹੜਾ ਫਿਰ ਇਸ ਕਿਸਮ ਦੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਕੌਮਾਂ ਨੂੰ ਜ਼ਿੰਦਗੀ ਦਿੰਦੀ ਹੈ ਤੇ ਜਦੋਂ ਮਰ ਜਾਂਦੇ ਨੇ ਉਹਨਾਂ ਦੀ ਸ਼ਹਾਦਤ ਵੀ ਕੌਮਾਂ ਨੂੰ ਜਿਉਂਦਿਆਂ ਰੱਖਦੀ ਜੀ। ਔਰ ਅੱਜ ਦੇ ਦਿਨ ਹੀ ਫਿਰ 1972 ਚ ਇੱਕ ਹੋਰ ਸਾਧ ਫਤਿਹ ਸਿੰਘ ਜਿਨੇ ਫੇਰੂਮਾਨ ਦੇ ਵਰਤ ਨੂੰ ਵੀ ਮਜ਼ਾਕ ਕਿਹਾ, ਜਿਵੇਂ ਬਾਪੂ ਸੂਰਤ ਸਿੰਘ ਦੇ ਵਰਤ ਦੇ ਹਵਾਲੇ ਨਾਲ ਕਈਆਂ ਨੇ ਕਿਸ ਕਿਸਮ ਦੇ ਅਕਾਲੀਆਂ ਦੇ ਕਮੈਂਟ ਨੇ, ਇਹੋ ਜਿਹਾ ਹੀ ਫਤਿਹ ਸਿੰਘ ਦਾ ਵੀ ਸੀ। ਪਰ ਜਦੋਂ ਉਹਨਾਂ ਦਾ 72-73 ਦਿਨ ਫੇਰੂਮਾਨ ਦੀ ਚੱਲ ਰਹੇ ਸੀ ਔਰ ਉਹ ਹਸਪੀਟਲ ਸੀ, ਔਰ ਉਹਨਾਂ ਨੇ ਫੇਰੂਮਾਨ ਨੇ ਕਿਹਾ ਸੀ ਵੀ ਇਹ ਸਾਧ ਕਹਿੰਦੇ ਵੀ ਇਸ ਸਾਧ ਦਾ ਪਰਛਾਵਾਂ ਵੀ ਮੇਰੇ ਉੱਤੇ ਨਹੀਂ ਪੈਣਾ ਚਾਹੀਦਾ ਵੀ ਇਹ। ਉਦੋਂ ਸੰਤ ਫਤਿਹ ਸਿੰਘ ਪ੍ਰਧਾਨ ਸੀ ਅਕਾਲੀ ਦਲ ਦਾ, ਔਰ ਕਿਉਂਕਿ ਹਕੂਮਤ ਅਕਾਲੀਆਂ ਦੀ ਸੀ, ਜਸਟਿਸ ਗੁਰਨਾਮ ਸਿੰਘ ਦੀ, ਤੇ ਜਦੋਂ ਦਰਸ਼ਨ ਸਿੰਘ ਫੇਰੂਮਾਨ ਨੂੰ ਗੁਰੂ ਤੇਗ ਬਹਾਦਰ ਹਸਪੀਟਲ ਅੰਮ੍ਰਿਤਸਰ ਚ ਰੱਖਿਆ ਸੀ ਤੇ ਫਤਿਹ ਸਿੰਘ ਜਿਹੜਾ ਉਹ ਹੁਣ ਮਰਨ ਤੋਂ ਪਹਿਲਾਂ ਉਹਨੂੰ ਸੀ ਕਿ ਵੀ ਇਹ ਕਲੰਕ ਮੈਨੂੰ ਲੱਗ ਜਾਣਾ, ਤੇ ਉਹ ਚੀਫ ਮਿਨਿਸਟਰ ਰਾਹੀਂ ਅਰੇਂਜ ਕਰਕੇ ਉੱਥੇ ਪਹੁੰਚੇ ਤੇ ਜਿਉਂ ਹੀ ਹਸਪੀਟਲ ਦੇ ਅੰਦਰ ਉਹ ਵੜਿਆ ਦਰਵਾਜ਼ੇ ਦੇ ਇੱਕਦਮ ਬਿਜਲੀ ਚਲੀ ਗਈ ਔਰ ਉੱਥੋਂ ਹੀ ਉਹ ਮੁੜ ਆਇਆ। ਸੋ ਪਰਛਾਵਾਂ ਵੀ ਨਹੀਂ ਪਿਆ, ਹਨੇਰੇ 'ਚ ਤਾਂ ਪਰਛਾਵਾਂ ਨਹੀਂ ਪੈਂਦਾ ਜੀ। ਸੋ
ਉਹ ਸਾਧ ਵੀ ਅੱਜ ਦੇ ਦਿਨ ਹੀ ਮਰਿਆ। ਜਾਂ ਇਹ ਕਹੋ ਕਿ ਫੇਰੂਮਾਨ 3 ਸਾਲ ਬਾਅਦ ਸਾਧ ਮਰਿਆ 1972, 3 ਸਾਲ ਬਾਅਦ ਉਹਨੂੰ ਅੱਗੇ ਲਾ ਕੇ ਲੈ ਗਏ। ਚੱਲ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ ਕੋਲੰਬਸ ਨੇ ਅੱਜ ਦੇ ਦਿਨ ਕਿਊਬਾ ਲੱਭਿਆ ਔਰ ਇਹ ਸਪੇਨ ਦੇ ਹਵਾਲੇ ਹੋਇਆ। 1904 ਚ ਨਿਊਯਾਰਕ ਚ ਦੁਨੀਆ ਦੀ ਪਹਿਲੀ ਸਬਵੇ ਜ਼ਮੀਨਦੋਜ਼ ਰੇਲ ਨਿਊਯਾਰਕ ਦੇ ਵਿੱਚ ਸ਼ੁਰੂ ਹੋਈ। 1920 ਚ ਲੀਗ ਆਫ ਨੇਸ਼ਨ ਦਾ ਹੈੱਡਕੁਆਰਟਰ ਜਨੀਵਾ ਦੇ ਵਿੱਚ ਮੂਵ ਹੋਇਆ। 1938 ਚ ਡੂ ਪੁਆਇੰਟ ਨੇ ਨਵਾਂ ਸਿੰਥੈਟਿਕ ਫਾਈਬਰ ਜਿਹਦਾ ਨਾਮ ਨਾਈਲਨ ਰੱਖਿਆ ਗਿਆ, ਨਾਈਲਨ ਦੀਆਂ ਜਰਾਬਾਂ ਤੇ ਸਾਰਾ ਨਾਈਲਨ, ਇਹ 1938 ਚ ਡੂ ਪੁਆਇੰਟ ਨੇ ਕੱਢਿਆ ਜੀ। 1958 ਚ ਅੱਜ ਦੇ ਦਿਨ ਜਨਰਲ ਅਯੂਬ ਖਾਨ ਨੇ ਇਸਕੰਦਰ ਮਿਰਜ਼ਾ ਤੋਂ ਪਾਕਿਸਤਾਨ ਦੀ ਪ੍ਰੈਜ਼ੀਡੈਂਟੀ ਲੈ ਲਈ ਔਰ ਇਹ ਪਹਿਲਾ ਜਨਰਲ ਅਯੂਬ ਖਾਨ ਦੇ ਨਾਲ ਫੌਜੀ ਜਨਰਲ ਪਾਕਿਸਤਾਨ ਦਾ ਪਹਿਲਾ ਬਣਿਆ। 1962 ਦੇ ਵਿੱਚ ਰੂਸੀ ਮੁਖੀ ਖਰੁਸ਼ਚੇਫ ਨੇ ਕਿਊਬਾ ਚੋਂ ਮਿਸਾਈਲ ਹਟਾਉਣ ਦੀ ਜਿਹੜੀ ਸ਼ਰਤ ਹੈ ਇਹ ਰੱਖੀ ਕਿ ਜੀ ਅਮਰੀਕਾ ਜਿਹੜਾ ਹੈ ਉਹ ਟਰਕੀ ਚੋਂ ਆਪਣੀਆਂ ਮਿਸਾਈਲਾਂ ਕੱਢ ਲਏ, ਜਿਹੜੀ ਹੈ ਕੈਨੇਡੀ ਨੇ ਉਹਨੂੰ ਠੁਕਰਾ ਦਿੱਤਾ। 1966 ਚ UN ਨੇ ਸਾਊਥ ਅਫਰੀਕਾ ਤੋਂ ਨਮੀਬੀਆ ਦਾ ਕਬਜ਼ਾ ਖੋਹ ਲਿਆ। 1967 ਦੇ ਵਿੱਚ 4 ਬੰਦੇ ਜਿਹੜੇ ਨੇ ਬਾਲਟੀਮੋਰ ਚ ਉਹਨਾਂ ਨੇ ਆਪਣਾ ਖੂਨ ਜਿਹੜਾ ਉਹ ਉਹਨਾਂ ਦੇ ਸਿਲੈਕਸ਼ਨ ਸਰਵਿਸ ਰੈਕਟ ਦੇ ਉੱਤੇ ਡੋਲਿਆ, ਜਿਵੇਂ ਹੁਣ ਆਪਣੇ ਬਾਬੇ ਜਿਹੜੇ ਨੇ ਉਹ ਖੂਨ ਦੇਣ ਜਾਣਗੇ ਬਾਦਲ ਨੂੰ। 2011 ਚ ਵਰਲਡ ਵਾਰ ਸੈਕੰਡ ਈਰਾ ਦਾ ਜਿਹੜਾ ਇੱਕ ਬੰਬ ਉਹ ਲੱਭਿਆ, ਜਿਹੜਾ 1945 ਦਾ ਕਿਤੇ ਸੀ, ਜਿਹਨੂੰ ਡਿਫਿਊਜ਼ ਕੀਤਾ 60-70 ਸਾਲ ਬਾਅਦ। ਤੇ 2011 ਚ UK ਦੇ ਰਿਸਰਚਰਸ ਨੇ ਇੱਕ ਨਵੀਂ ਜੀਨ ਥੈਰੇਪੀ ਜਿਹੜੀ ਹੈ ਉਹ ਲੱਭੀ, ਜਿਹਦੇ ਨਾਲ ਕਿ ਜਿਹੜਾ ਰੈਟੀਨਲ ਕੋਰੋਇਡਰਮੀਆ, ਕੋਰੋਇਡ ਹੁੰਦੀ ਹੈ ਉਹਦੇ ਸਕਲੈਰੋਟਿਕ ਤੋਂ ਅੰਦਰ ਉਹਦੀ ਲੇਅਰ, ਉਸ ਦਾ ਇਲਾਜ ਹੋ ਸਕਦਾ ਹੈ। ਸੋ ਇਹ ਅੱਖਾਂ ਦੇ ਇਲਾਜ ਦੇ ਵਿੱਚ ਇੱਕ ਨਵੀਂ ਟੈਕਨੀਕ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ, ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ ਜੀ, ਔਰ ਇਹ ਸ਼ਬਦ ਹੈ, ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਾ ਜੀਨ ਗगन ਦੌਰਾਵੋ, ਆਪਣੇ ਵਿਚਾਰ ਅਸਵਾਰੀ ਕੀਜੈ, ਸੋਹਜ ਕੇ ਪਾਵੜੇ ਪਗ ਧਰ ਲੀਜੈ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ, ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੋਂ, ਕਹਿਤ ਕਬੀਰ ਭਲੇ ਅਸਵਾਰਾ, ਬੇਦ ਕਤੇਬ ਤੇ ਰਹੇ ਨਿਰਾਰਾ। ਜੀ ਹੁਣ ਇਹਦੇ ਚ ਕਬੀਰ ਸਾਹਿਬ ਨੇ ਪ੍ਰੇਮ ਕੇ ਚਾਬਕ ਮਾਰੋ, ਗੱਲ ਤਾਂ ਰੱਬ ਨੂੰ ਪਿਆਰ ਦੇ ਨਾਲ ਪਾਇਆ ਜਾ ਸਕਦਾ। ਔਰ ਮਨ, ਜਦੋਂ ਕਈ ਵਾਰ ਪੰਜਾਬੀ ਚ ਵੀ ਇਹ ਕਹਿੰਦੇ ਨੇ ਕਿ ਜਦੋਂ ਮਨ ਨੂੰ ਕੋਈ ਬਿਆਨਦਾ ਹੈ ਤੇ ਇਹ ਕਹਿੰਦੇ ਨੇ ਕਿ ਜੀ ਇਹ ਬੇਲਗਾਮ ਅਥਰਾ ਘੋੜਾ ਹੈ। ਜੀ ਹੁਣ ਅਥਰਾ ਘੋੜਾ ਤੇ ਜੇ ਲਗਾਮ ਵੀ ਪਾਈ ਹੋਏ ਤਾਂ ਘੋੜੇ ਨੂੰ ਕਾਬੂ ਕਰਨਾ ਔਖਾ ਹੁੰਦਾ, ਉਹ ਕੋਈ ਜਿਹੜਾ ਉਹਦੀ ਸਵਾਰੀ ਕਰ ਸਕਦਾ ਅਥਰੇ ਦੀ। ਤੇ ਜੇ ਘੋੜਾ ਵੀ ਅਥਰਾ ਹੋਏ ਤੇ ਬੇਲਗਾਮ ਵੀ ਹੋਏ ਫਿਰ ਤਾਂ ਉਹਨੂੰ ਕੌਣ ਰੋਕ ਸਕਦਾ। ਸੋ ਮਨ ਦੀ ਬਹੁਤ ਵਾਰ ਤਸ਼ਬੀਹ ਜਾਂ ਮੁਕਾਬਲਾ ਉਸ ਬੇਲਗਾਮ ਨਾਲ ਕੀਤਾ ਜਾਂਦਾ ਘੋੜੇ ਨਾਲ, ਕਿਉਂਕਿ ਮਨ ਟਿਕ ਕੇ ਨਹੀਂ ਬਹਿੰਦਾ। ਔਰ ਬਾਣੀ ਚ ਕਬੀਰ ਸਾਹਿਬ ਦਾ ਇਹ ਸ਼ਬਦ ਹੈ ਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਕਬਹੂ ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਕਦੇ ਅਸਮਾਨ ਤੇ ਚੜ ਜਾਂਦਾ, ਕਦੇ ਪਤਾਲ ਚ ਵੜ ਜਾਂਦਾ ਹੈ, ਇਹ ਗਰੀਡ ਦੇ ਵਿੱਚ ਫਸਿਆ ਹੋਇਆ, ਚਾਰੇ ਪਾਸੇ ਘੁੰਮਦਾ। ਸੋ ਇਸ ਸ਼ਬਦ ਚ ਕਬੀਰ ਸਾਹਿਬ ਨੇ ਘੋੜ ਸਵਾਰੀ, ਘੋੜੇ ਤੇ ਚੜਨ ਲਈ ਜ਼ੀਨ, ਕਾਠੀ, ਰਕਾਬ, ਲਗਾਮ, ਮੁਹਾਰ, ਇਹ ਸਾਰੇ ਜਿਹੜੇ ਸ਼ਬਦ ਵਰਤੇ ਨੇ। ਪਰ ਗੱਲ ਮਨ ਨੂੰ ਸਮਝਾਉਣ ਦਾ ਕਿ ਮਨ ਤੇ ਕਾਠੀ ਪਾਉਣੀ ਹੈ, ਕਿਵੇਂ ਪ੍ਰੇਮ ਦੇ ਚਾਬਕ ਮਾਰਨੇ ਨੇ, ਕਿਉਂਕਿ ਜਦੋਂ ਘੋੜੇ ਨੂੰ ਤੁਸੀਂ ਦੌੜਾਉਂਦੇ ਹੋ ਤੇ ਚਾਬਕ ਮਾਰਦੇ ਹੋ ਜੀ। ਔਰ ਫਿਰ ਅਲਟੀਮੇਟਲੀ ਜਦੋਂ ਤੁਸੀਂ ਹੁੰਦਾ ਘੋੜਾ, ਫਿਰ ਜਦੋਂ ਦੌੜਦਾ ਹੈ ਅਸਮਾਨ ਨੂੰ ਛੂਹਣ ਵਾਲੀ ਸਪੀਡ ਦੇ ਨਾਲ, ਫਿਰ ਤੁਸੀਂ ਆਨੰਦ ਦੇ ਵਿੱਚ ਹੁੰਦੇ ਹੋ ਕਿ ਤੁਸੀਂ ਫਿਰ ਉਸ ਰੱਬ ਦੀ ਯਾਦ ਦੇ ਨਾਲ ਫਿਰ ਤੁਹਾਡਾ ਦਸਵਾਂ ਦੁਆਰ ਔਰ ਤੁਹਾਡਾ ਅੰਦਰ ਜਿਹੜਾ ਆਨੰਦ ਨਾਲ ਹੁੰਦਾ। ਸੋ ਕਬੀਰ ਸਾਹਿਬ ਨੇ ਕਿਹਾ ਦੇ ਮੁਹਾਰ ਲਗਾਮ ਪਹਿਰਾਵੋ, ਕਿ ਉਹਨਾਂ ਨੇ ਕਿਹਾ ਕਿ ਵੀ ਇਹ ਮੁਹਾਰ ਜਿਹੜੀ ਹੈ, ਵੈਸੇ ਮੁਹਾਰ ਊਂਠ ਦੇ ਹੁੰਦੀ ਹੈ, ਡਾਚੀ ਦੇ ਵੀ ਉਹਨੂੰ ਕਹਿੰਦੇ ਨੇ, ਕਿ ਵੀ ਉਸਤਤ ਨਿੰਦਿਆ ਤੋਂ ਬਚਣ ਦੀ ਜਿਹੜੀ ਮੁਹਾਰ ਹੈ ਉਹ ਆਪਣੀ ਦੇਹ ਦੇ ਉੱਤੇ, ਆਪਣੇ ਵਜੂਦ ਦੇ ਉੱਤੇ ਪਾਓ ਔਰ ਇਸ ਨੂੰ ਹੀ ਲਗਾਮ ਬਣਾਓ। ਸਗਲ ਤਾਂ ਜੀਨ ਗगन ਦੌਰਾਵੋ, ਕਿ ਉਹ ਵਾਹਿਗੁਰੂ ਸਾਰੇ ਪਾਸੇ ਹੈ, ਇਹਨੂੰ ਘੋੜੇ ਦੀ ਕਾਠੀ ਬਣਾਓ। ਇਹ ਫੀਲਿੰਗ ਕਿ ਉਹ ਓਮਨੀ ਪ੍ਰੈਜ਼ੈਂਟ ਹੈ, ਹਰ ਥਾਂ ਮੌਜੂਦ ਹੈ, ਕਾਠੀ ਬਣਾਓ। ਗगन ਦੁਹਰਾਵੋ, ਔਰ ਫਿਰ ਜਿਹੜਾ ਇਸ ਜੇ ਤੁਹਾਡੇ ਤੇ ਮੁਹਾਰ ਲਗਾਮ ਜਿਹੜੀ ਹੈ ਉਸਤਤ ਨਿੰਦਾ ਤੋਂ ਬਚ ਕੇ ਔਰ ਰੱਬ ਨੂੰ ਹਰ ਥਾਂ ਦੇਖਣ ਦੀ ਹੈ, ਫਿਰ ਤੁਸੀਂ ਅਸਮਾਨ ਦੇ ਵਿੱਚ ਭਾਵੇਂ ਤਾਰੀਆਂ ਲਾਓ,
ਜੀ ਆਪਣੇ ਵਿਚਾਰ ਅਸਵਾਰੀ ਕੀਜੈ, ਕੰਟੈਂਪਲੇਸ਼ਨ ਔਨ ਯੋਰ ਓਨ ਥਾਟ, ਆਪਣੇ ਉੱਤੇ ਤੁਸੀਂ ਉਸ ਨੂੰ ਕਰੋ, ਉਸ ਦੀ ਫਿਰ ਤੁਸੀਂ ਸਵਾਰੀ ਕਰੋ, ਉਸ ਸੋਹਜ ਕੇ ਪਾਵੜੇ ਪੱਗ ਧਰ ਲੀਜੈ। ਫਿਰ ਜਿਹੜਾ ਤੁਹਾਡਾ ਪਿਆਰ ਰਕਾਬ ਦੇ ਵਿੱਚ ਟਿਕਿਆ ਹੋਇਆ ਹੈ, ਉਹ ਸਹਿਜ ਦੇ ਰੰਗ ਦੇ ਵਿੱਚ ਹੋਏਗਾ। ਸਹਿਜ ਹੁੰਦਾ ਹੈ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਰੱਬ ਦੇ ਉਸ ਸਹਿਜ ਦੇ ਰੰਗ ਦੇ ਵਿੱਚ। ਜੀ ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਉਹ ਕਹਿੰਦੇ ਨੇ ਵੀ ਚੱਲ ਫਿਰ ਜੇ ਤੂੰ ਇਹ ਆ ਗਿਆ ਫਿਰ ਤਾਂ ਤੂੰ ਰੱਬ ਦੇ ਘਰ ਪਹੁੰਚ ਗਿਆ। ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੋ, ਜੇ ਮਨ ਦੌੜੇ ਇੱਧਰ ਉੱਧਰ ਤੇ ਫਿਰ ਪ੍ਰੇਮ ਦੇ ਚਾਬਕ ਨਾਲ, ਰੱਬ ਦੇ ਪਿਆਰ ਪ੍ਰੀਤ ਦੀ ਗੱਲ ਨਾਲ ਉਹਨੂੰ ਟਿਕਾਣੇ ਰੱਖੋ। ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹੇ ਨਿਰਾਰਾ। ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਸਹਿਜ ਦੇ ਇਸ ਰੰਗ ਦੇ ਵਿੱਚ ਫਿਰ ਆ ਗਿਆ, ਉਹ ਅਸਵਾਰ ਵਧੀਆ ਅਸਵਾਰ ਹੈ, ਜੀਵਨ ਉਹਦਾ ਸਫਲ ਹੈ। ਜੀ ਔਰ ਉਹ ਫਿਰ ਵੇਦਾਂ ਕਤੇਬਾਂ ਦੇ ਝਗੜੇ ਵਿੱਚ ਨਹੀਂ ਪੈਂਦਾ ਕਿ ਵੇਦਾਂ 'ਚ ਕੀ ਲਿਖਿਆ ਹੈ ਕਤੇਬਾਂ 'ਚ ਕੀ ਲਿਖਿਆ ਹੈ, ਉਹ ਬਹਿਸ 'ਚ ਨਹੀਂ ਪੈਂਦਾ ਪੰਡਤਾਂ ਮੁਲਾਣਿਆਂ ਦੀ। ਉਹ ਤਾਂ ਰੱਬ ਦੇ ਪਿਆਰ ਦੇ ਵਿੱਚ ਇੱਕ ਆਨੰਦ ਦੇ ਵਿੱਚ ਰਹਿੰਦਾ ਤੇ ਉਹ ਪ੍ਰੇਮ ਦੇ ਚਾਬਕ ਮਾਰ ਕੇ ਹੀ ਆਪਣੇ ਮਨ ਨੂੰ, ਜੇ ਮਨ ਦੌੜਦਾ ਕਿਸੇ ਪਾਸੇ ਤੇ ਫਿਰ ਪ੍ਰੇਮ ਕੇ ਚਾਬਕ ਮਾਰੋ। ਸੋ ਇਹ ਕਬੀਰ ਸਾਹਿਬ ਦਾ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਨਾਲ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TVG4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।